ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਭਾਰਤ ਵਿੱਚ 2014 ਦੀਆਂ ਪਾਰਲੀਮੈਂਟ ਚੋਣਾਂ ਦਾ ਪੰਜਵਾਂ ਪੜਾਅ ਖਤਮ ਹੋ ਚੁੱਕਿਆ ਹੈ। ਬੀਤੇ ਕੱਲ 12 ਸਟੇਟਾਂ ਦੇ 121 ਪਾਰਲੀਮੈਂਟ ਹਲਕਿਆਂ ਵਿੱਚ ਵੋਟਾਂ ਪਈਆਂ। ਮੀਡੀਆ ਰਿਪੋਰਟਸ ਅਨੁਸਾਰ ਲਗਭਗ 79% ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਪੰਜਾਬ ਵਿੱਚ ਵੋਟਾਂ ਦੇ ਅਖੀਰਲੇ ਪੜਾਅ ਵਿੱਚ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਪੰਜਾਬ ਵਿੱਚ ਚੋਣ ਸਥਿਤੀ ਦਿਲਚਸਪ ਬਣ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਦੇ 3 ਦਿਨ ਦੇ ਪੰਜਾਬ ਦੌਰੇ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਖੇਮੇ ਵਿੱਚ ਘਬਰਾਹਟ ਦੇਖੀ ਜਾ ਸਕਦੀ ਹੈ। ਵੀਅਰਸ, ਅਕਾਲੀ ਦਲ ਅੰਮ੍ਰਿਤਸਰ ਵੀ ਚੋਣ ਮੈਦਾਨ ਵਿੱਚ ਹਨ। ਦੂਸਰੀਆਂ ਦੋ ਪੰਥਕ ਧਿਰਾਂ ਜਿਵੇਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਚੋਣ ਅਮਲ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਇਸ ਸੰਬੰਧੀ ਅਲੱਗ-ਅਲੱਗ ਬਿਆਨ ਵੀ ਜਾਰੀ ਕੀਤੇ ਹਨ। ਪੰਚ ਪ੍ਰਧਾਨੀ ਦੇ ਬਿਹਾਫ ਤੇ ਪੰਚ ਪ੍ਰਧਾਨੀ ਦੇ ਪ੍ਰੈਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਿੰਦੁਸਤਾਨ ਦਾ ਚੋਣ ਅਮਲ ਭਾਰਤੀ ਉਪ ਮਹਾਦੀਪ ਵਿੱਚ ਵਸਦੀਆਂ ਕੌਮਾਂ ਦੀ ਆਜ਼ਾਦੀ ਦਾ ਬਦਲ ਨਹੀਂ ਹੈ। ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਪੰਥਕ ਵਿਸ਼ਿਆਂ ਤੇ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਨਾਲ, ਜੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਕਾਲੀ ਦਲ ਪੰਚ ਪ੍ਰਧਾਨੀ ਦੀ ਜਿਹੜੀ ਇਹ ਸਟੇਟਮੈਂਟ ਸਾਹਮਣੇ ਆਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ, ਬੀਤੇ ਸਮੇਂ ਦੇ ਦੌਰਾਨ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਧਿਰਾਂ ਰਹੀਆਂ ਨੇ, ਉਹ ਇਲੈਕਸ਼ਨ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਹਿੱਸਾ ਲੈਂਦੀਆਂ ਰਹੀਆਂ। ਹਾਂਜੀ। ਤੇ ਬਹੁਤੀ ਵਾਰ ਜਿਹੜੀ ਗੱਲਬਾਤ ਪਹਿਲਾਂ, ਜੇ ਆਪਾਂ 47 ਤੋਂ ਬਾਅਦ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਉੱਪਰ ਦਸਤਖਤ ਨਹੀਂ ਸੀ ਕੀਤੇ, ਪਰ ਉਹ ਇਸ ਚੋਣ ਅਮਲ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ। ਔਰ ਉਸ ਸਮੇਂ ਜਿਹੜੀ ਬਹੁਤੀ ਗੱਲਬਾਤ ਰਹੀ ਉਹ ਵਕਤੀ ਰਾਹਤਾਂ ਜਾਂ ਅੰਸ਼ਕ ਰਾਹਤਾਂ ਹਾਸਲ ਕਰਨ ਦੀ ਗੱਲਬਾਤ ਸੀਗੀ। ਹਾਂਜੀ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਸੰਘਰਸ਼ ਦੇ ਦੌਰਾਨ ਵੀ ਇੱਕ ਸਮਾਂ ਐਸਾ ਆਇਆ 1999 ਦੇ ਵਿੱਚ, ਜਦੋਂ ਕਿ ਲੋਕਾਂ ਦੇ ਵੱਲੋਂ ਬਹੁਤ ਵੱਡੀ ਪੱਧਰ ਦੇ ਉੱਪਰ ਇਸ ਵੋਟਾਂ ਦੇ ਅਮਲ ਦੇ ਵਿੱਚ ਸਮਰਥਨ ਜਿਹੜਾ ਸੀਗਾ ਉਹ ਸਿੱਖ ਨੁਮਾਇੰਦਿਆਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਇਸ ਚੋਣ ਅਮਲ ਦੇ ਰਾਹੀਂ ਸਿੱਖ ਨੁਮਾਇੰਦਿਆਂ ਦਾ ਜਾਣਾ ਘਟਦਾ ਜਾ ਰਿਹਾ ਸੀਗਾ। ਤੇ ਇੱਕ ਸਮੁੱਚੇ ਰੂਪ ਦੇ ਵਿੱਚ ਇਹਦੇ ਸੰਬੰਧੀ ਮੈਂ ਸਮਝਦਾ ਕਿ ਕੋਈ ਵੀ ਵਿਚਾਰ ਵਿਮਰਸ਼ ਜਿਹੜਾ ਆ ਉਹ ਨਹੀਂ ਸੀ ਹੋ ਰਿਹਾ ਕਿ ਇਸ ਜਿਹੜਾ ਇਹ ਚੋਣ ਅਮਲ ਭਾਰਤ ਦਾ ਹੈ, ਇਹਦੀ ਫਿਤਰਤ ਕੀ ਹੈ, ਕਿਸ ਤਰੀਕੇ ਦੇ ਨਾਲ ਆ, ਜਿਹੜੀਆਂ ਸੰਘਰਸ਼ ਕਰ ਰਹੀਆਂ ਕੌਮਾਂ ਨੇ ਉਹਨਾਂ ਦੇ ਮਸਲੇ ਕੀ ਨੇ, ਕੀ ਉਹਨਾਂ ਮਸਲਿਆਂ ਨੂੰ ਇਸ ਫਰੇਮਵਰਕ ਦੇ ਅੰਦਰ ਹੱਲ ਕਰਵਾਇਆ ਜਾ ਸਕਦਾ ਹੈ। ਤਾਂ ਉਹਦੇ ਸੰਬੰਧੀ ਜੋ ਰਾਏ ਇਸ ਪੰਚ ਪ੍ਰਧਾਨੀ ਦੇ ਵੱਲੋਂ ਲਿਆਂਦੀ ਗਈ ਹੈ, ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਜੋ ਸਿੱਖ ਕੌਮ ਦੀ ਖਾਹਿਸ਼ ਹੈ ਆਜ਼ਾਦੀ ਦੀ, ਜਾਂ ਭਾਰਤ ਦੇ ਵਿੱਚ ਵੱਖਰੀਆਂ ਵੱਖਰੀਆਂ ਕੌਮਾਂ ਜਿਹੜੀਆਂ ਵਸ ਰਹੀਆਂ ਨੇ, ਚਾਹੇ ਉਹ ਕਸ਼ਮੀਰੀ ਹੋਣ, ਨਾਗਾ ਹੋਣ ਜਾਂ ਦੂਸਰੀਆਂ ਕੌਮਾਂ ਹੋਣ, ਜਿਹੜੀ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਦੀ ਆਜ਼ਾਦੀ ਦੀ ਜਿਹੜੀ ਮਸਲਾ ਆ ਉਹ ਤਾਂ ਇਸ ਚੋਣ ਅਮਲ ਦੇ ਰਾਹੀਂ ਹੱਲ ਨਹੀਂ ਹੋ ਸਕਦਾ। ਹਾਂ, ਕੁਝ ਇੱਕ ਵਕਤੀ ਰਾਹਤਾਂ ਜਾਂ ਅੰਸ਼ਕ ਰਾਹਤਾਂ ਜਿਹੜੀਆਂ ਨੇ ਉਹ ਇਹਦੇ ਰਾਹੀਂ ਜ਼ਰੂਰ ਹਾਸਲ ਕੀਤੀਆਂ ਜਾ ਸਕਦੀਆਂ ਨੇ। ਪਰ ਜੂਨ 1984 ਤੇ ਨਵੰਬਰ 1984 ਦੇ ਦੋ ਵੱਡੇ ਘਾਣ ਵਾਪਰਨ ਦੇ ਬਾਅਦ ਜਿਹੜਾ ਸੰਘਰਸ਼ ਚੱਲਿਆ, ਉਹਦੇ ਵਿੱਚ ਹਜ਼ਾਰਾਂ ਸ਼ਹਾਦਤਾਂ ਹੋਣ ਤੋਂ ਬਾਅਦ ਸਿੱਖ ਪੰਥ ਦੀ ਜਿਹੜੀ ਸ਼ੁੱਧ ਆਤਮਾ ਆ ਉਹ ਬਿਲਕੁਲ ਵੀ ਇਸ ਗੱਲ ਦੇ ਉੱਪਰ ਸੈਟਿਸਫਾਈ ਨਹੀਂ ਹੋ ਸਕਦੀ ਕਿ ਤੁਸੀਂ ਸਿਰਫ ਵਕਤੀ ਤੇ ਅੰਸ਼ਕ ਰਾਹਤਾਂ ਜਿਹੜੀਆਂ ਨੇ ਉਹੀ ਹਾਸਲ ਕਰਨੀਆਂ ਨੇ। ਸੋ ਉਹ ਜਿਹੜਾ ਆਜ਼ਾਦੀ ਦਾ ਮਸਲਾ ਆ ਉਹ ਇਹਦੇ ਵਿੱਚ ਬਿਆਨ ਦੇ ਵਿੱਚ ਇਹਨਾਂ ਨੇ ਇਹੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਭਾਰਤੀ ਚੋਣ ਅਮਲ ਦੇ ਰਾਹੀਂ ਹੱਲ ਨਹੀਂ ਕਰਵਾਇਆ ਜਾ ਸਕਦਾ। ਹਾਂ, ਇਹਦੇ ਰਾਹੀਂ ਜਿਹੜੀਆਂ ਛੋਟੀਆਂ ਰਾਹਤਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ, ਪਰ ਅਜਿਹਾ ਵੀ ਤਾਂ ਹੋ ਸਕਦਾ ਜੇਕਰ ਪੰਥ ਦੀਆਂ ਜਿਹੜੀਆਂ ਸਿਆਸੀ ਧਾਰਮਿਕ ਜਥੇਬੰਦੀਆਂ, ਸਮੁੱਚੇ ਪੰਥ ਦੀ ਜਿਹੜੀ ਚੇਤਨਾ ਆ ਉਹ ਇੱਕ ਖਾਸ ਪੱਧਰ ਦੇ ਉੱਪਰ ਹੋਵੇ। ਆਪਾਂ ਦੇਖਦੇ ਹਾਂ ਕਿ ਹੁਣ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਨਹੀਂ ਹੈਗਾ ਕਿ ਪੰਥਕ ਏਕਤਾ ਦੀ ਬੇਮਾਇਨੀ ਦੀ ਗੱਲ ਹਰ ਵਾਰੀ ਚੱਲਦੀ ਹੈ, ਪਰ ਉਹਦੇ ਵਿੱਚੋਂ ਆਪਾਂ ਬੀਤੇ ਸਮੇਂ ਦੇ ਦੌਰਾਨ ਵੀ ਦੇਖਿਆ ਕਿ ਕੁਛ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਜਿਹੜੇ ਸਿੱਖਾਂ ਦੇ ਮਸਲੇ ਨੇ ਉਹ ਇਸ ਸਮੇਂ ਬਿਲਕੁਲ ਦਰਕਿਨਾਰ ਕੀਤੇ ਜਾ ਰਹੇ ਆ, ਜਿਹੜੀ ਸਥਾਪਤੀ ਦੇ ਵਿੱਚ ਚੱਲ ਰਹੀ ਧਿਰ ਹੈ ਉਹਦੇ ਵੱਲੋਂ। ਔਰ ਇਸ ਸਮੇਂ ਜਿਹੜੀ ਜ਼ਰੂਰਤ ਹੈ ਉਹ ਮੇਰੀ ਸਮਝ ਦੇ ਮੁਤਾਬਕ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਲੋਕਾਂ ਦੇ ਵਿੱਚ
ਉਹਨਾਂ ਦੇ ਵਿੱਚ ਜਿਹੜੇ ਗੁਰੂ ਆਸ਼ੇ ਪ੍ਰਤੀ ਦ੍ਰਿੜਤਾ ਆ ਉਹਨੂੰ ਪ੍ਰਪੱਕ ਕਰਨ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਦੇ ਵਿੱਚ ਕਿਸੇ ਸਮੇਂ ਮਾਹੌਲ ਹੋਵੇ ਤਾਂ ਵਕਤੀ ਜਾਂ ਅੰਸ਼ਕ ਰਾਹਤਾਂ ਦੇ ਲਈ ਇਸ ਚੋਣ ਅਮਲ ਦੇ ਵਿੱਚ ਪੰਥ ਵੱਲੋਂ ਹਿੱਸਾ ਲੈਣ ਦਾ ਫੈਸਲਾ ਕੀਤਾ ਜਾ ਸਕਦਾ, ਪਰ ਹਾਲ ਦੀ ਘੜੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ। ਹਾਂਜੀ, ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਕਾਲੀ ਦਲ ਪੰਚ ਪ੍ਰਧਾਨ ਨੇ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵੀ ਲੜੀਆਂ, ਪਰ ਹੁਣ ਕਿਉਂ ਪਿੱਛੇ ਹਟ ਗਏ? ਕਿਸ ਲਈ ਪਿੱਛੇ ਹਟ ਗਏ ਨੇ? ਬਿਕੋਜ਼ ਸਾਨੂੰ ਲੱਗਦਾ ਕਿ ਸ਼ਾਇਦ ਸਾਨੂੰ ਭਾਰਤ ਦੀ ਸਰਕਾਰ ਤੋਂ ਇਨਸਾਫ ਨਹੀਂ ਮਿਲੇਗਾ, ਜਾਂ ਫਿਰ ਜਿਹੜੀਆਂ ਪਾਰਟੀਆਂ ਸਾਹਮਣੇ ਆਈਆਂ ਨੇ ਇਮਾਨਦਾਰ ਨਹੀਂ ਨੇ। ਪਹਿਲਾਂ ਵੀ ਕਿਹੜੀਆਂ ਪਾਰਟੀਆਂ ਇਮਾਨਦਾਰੀਆਂ ਸੀ, ਹੁਣ ਕਿਉਂ ਅਸੀਂ ਪਿੱਛੇ ਹਟ ਗਏ ਹਾਂ ਇੱਕਦਮ? ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਜਿਹੜੀ ਤਾਂ ਵਿਧਾਨ ਸਭਾ ਦੀ ਚੋਣ ਹੈ, ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਆਪਣੇ ਤੌਰ ਦੇ ਉੱਪਰ ਕਦੀ ਵਿਧਾਨ ਸਭਾ ਦੀ ਚੋਣ ਨਹੀਂ ਲੜੀ ਗਈ ਜੀ। ਉਸ ਸਮੇਂ ਜਦੋਂ ਚੋਣ ਲੜੀ ਸੀ ਉਦੋਂ ਅਜੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਹੋਣ ਦੇ ਵਿੱਚ ਨਹੀਂ ਸੀ ਆਇਆ। ਹਾਂਜੀ, ਤੇ ਜਿਹੜੀ ਚੋਣ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਲੇਟਫਾਰਮ ਦੇ ਉੱਪਰੋਂ ਲੜੀ ਗਈ ਸੀਗੀ। ਹਾਂਜੀ, ਤੇ ਉਹਦੇ ਵਿੱਚ ਇਹ ਹੈ ਕਿ ਉਸ ਸਮੇਂ ਜਿਸ ਤਰ੍ਹਾਂ ਇੱਕ ਏਕਤਾ ਦਾ ਮਾਹੌਲ ਬਣਿਆ ਸੀਗਾ ਇਹਨਾਂ ਦੋਵਾਂ ਦਲਾਂ ਦੇ, ਦੋ ਫੋਰਸਿਸ ਦੇ ਇਕੱਠੇ ਹੋਣ ਦੇ ਨਾਲ ਜੀ, ਉਸ ਸਮੇਂ ਕੁਝ ਇੱਕ ਹੱਦ ਤੱਕ ਇਸ ਤਰ੍ਹਾਂ ਲੱਗਦਾ ਸੀ ਕਿ ਕੁਝ ਇੱਕ ਵਕਤੀ ਰਾਸਤਾ ਨੂੰ ਹਾਸਲ ਕਰਨ ਦੇ ਲਈ ਇਹ ਜਿਹੜਾ ਚੋਣ ਅਮਲ ਹੈ ਇਹਦਾ ਇਸਤੇਮਾਲ ਕੀਤਾ ਜਾ ਸਕਦਾ ਆ। ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਸਲਾ ਆ, ਇਹਨੂੰ ਆਪਾਂ ਨੂੰ ਕੁਝ ਹੱਦ ਤੱਕ ਤਾਂ ਬੇਸ਼ੱਕ ਇਹ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਹੈ ਇਹ ਭਾਰਤੀ ਚੋਣ ਅਮਲ ਦਾ ਹਿੱਸਾ ਆ ਜੀ, ਪਰ ਕਿਉਂਕਿ ਇਹਦਾ ਜਿਹੜਾ ਸੰਬੰਧ ਹੈ ਉਹ ਸਿੱਖ ਸੰਸਥਾਵਾਂ ਦੇ ਨਾਲ ਹੈ। ਹਾਂਜੀ, ਸਿੱਖ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਸਿੱਖ ਐਜੂਕੇਸ਼ਨ ਇੰਸਟੀਟਿਊਸ਼ਨਸ ਦਾ ਪ੍ਰਬੰਧ ਜੀ, ਇਹ ਉੱਥੋਂ ਤੱਕ ਮਹਿਦੂਦ ਹੈ। ਇਸ ਕਰਕੇ ਕੁਝ ਹੱਦ ਤੱਕ ਆਪਾਂ ਨੂੰ ਇਹਨੂੰ ਬਾਕੀ ਚੋਣ ਅਮਲ ਦੇ ਨਾਲੋਂ ਵੱਖਰਾ ਕਰਕੇ ਦੇਖਣਾ ਪਊਗਾ। ਸਾਡੀਆਂ ਮੁੱਢਲੀਆਂ ਸੰਸਥਾਵਾਂ ਦਾ ਪ੍ਰਬੰਧ ਜਿਹੜਾ ਆ, ਹਾਂਜੀ, ਇਹ ਆਪਾਂ ਮੰਨਦੇ ਹਾਂ ਕਿ ਉਸੇ ਚੋਣ ਅਮਲ ਦਾ ਹਿੱਸਾ ਹੋਣ ਦਾ ਕਰਕੇ ਇਹਦੇ ਵਿੱਚ ਵੀ ਉਹੀ ਸਾਰੀਆਂ ਲਾਂਤਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ। ਉਸੇ ਤਰ੍ਹਾਂ ਨਸ਼ੇ, ਪੈਸੇ ਤੇ ਮਤਲਬ ਮੁੱਦਿਆਂ ਨੂੰ ਛੱਡ ਕੇ ਤੇ ਧਿਰਾਂ ਦੇ ਨਾਂ ਦੇ ਉੱਪਰ ਜਿਹੜੀਆਂ ਵੋਟਾਂ ਉਹ ਹੋ ਰਹੀਆਂ, ਪਰ ਫਿਰ ਵੀ ਗੁਰਦੁਆਰਾ ਸਾਹਿਬਾਨ ਦੇ ਚੋਣ ਅਮਲ ਨੂੰ ਕੁਛ ਹੱਦ ਤੱਕ ਆਪਾਂ ਨੂੰ ਮਤਲਬ ਬਾਕੀ ਦੇ ਨਾਲੋਂ ਵੱਖਰਾ ਕਰਕੇ ਦੇਖਣਾ ਪਊਗਾ, ਕਿਉਂਕਿ ਇਹਦਾ ਸਿੱਧਾ ਸੰਬੰਧ ਜਿਹੜਾ ਆ ਉਹ ਸਾਡੀਆਂ ਮੁੱਢਲੀਆਂ ਸੰਸਥਾਵਾਂ, ਸਾਡੇ ਮੁੱਢਲੇ ਕੇਂਦਰਾਂ ਦੇ ਨਾਲ ਹੈ, ਗੁਰਦੁਆਰਾ ਸਾਹਿਬਾਨ ਦੇ ਨਾਲ ਹੈ ਜੀ। ਔਰ ਗੁਰਦੁਆਰਾ ਸਾਹਿਬਾਨ ਵੀ ਉਹ ਜਿਹੜੇ ਇਤਿਹਾਸਕ ਤੇ ਖਾਸ ਮਹੱਤਤਾ ਸਿੱਖਾਂ ਦੇ ਵਾਸਤੇ ਰੱਖਦੇ ਨੇ। ਆਪਾਂ ਸਾਰਿਆਂ ਨੂੰ ਪਤਾ ਕਿ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਆਉਂਦਾ। ਇਹਦੇ ਬਾਰੇ ਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਵੀ ਪੰਥ ਵਿੱਚ ਮਾਹੌਲ ਸਾਜ਼ਗਾਰ ਹੁੰਦਾ ਆ ਤਾਂ ਸਭ ਤੋਂ ਪਹਿਲਾਂ ਇਸ ਅਮਲ ਦਾ ਇਸਤੇਮਾਲ ਕਰਨ ਵੱਲ ਸੋਚਿਆ ਜਾ ਸਕਦਾ ਹੈ ਜੀ ਜੀ। ਤੇ ਵੀਰ ਜੀ, ਜਿਸ ਤੁਸੀਂ ਵੀ ਕਿਹਾ ਤੇ ਆਲਸੋ ਤੱਕ ਇਹਨਾਂ ਚੋਣਾਂ ਦੀ ਗੱਲ ਤੁਸੀਂ ਕੀਤੀ ਕਿ ਖਾਸ ਤੌਰ ਦੇ ਉੱਪਰ ਇਹਨਾਂ ਚੋਣਾਂ ਦੇ ਬਾਰੇ ਦੇ ਵਿੱਚ ਹੀ ਕਿਉਂ, ਹਾਂਜੀ, ਤਾਂ ਉਹਦੇ ਵਿੱਚ ਦੇਖੋ ਇਹ ਚੋਣਾਂ ਜਿਹੜੀਆਂ ਇਹ ਬਹੁਤ ਖਾਸ ਅਹਿਮੀਅਤ ਰੱਖਦੀਆਂ। ਪਿਛਲੇ ਲਗਭਗ 47 ਤੋਂ ਬਾਅਦ ਤੋਂ ਇੱਕ ਵਿਚਾਰਧਾਰਾ ਜਿਹੜੀ ਆ ਉਹ ਅਨਚੈਲੰਜਡ ਹਿੰਦੁਸਤਾਨ ਦੇ ਅਮਲ ਦੇ ਵਿੱਚ ਚੱਲ ਰਹੀ ਸੀ, ਜਿਹਨੂੰ ਸੋ ਕਾਲਡ ਸੈਕੂਲਰਿਜ਼ਮ ਕਿਹਾ ਜਾਂਦਾ। ਹਾਂਜੀ, ਹਾਲਾਂਕਿ ਇਹ ਗੱਲ ਸਾਰੇ ਸਮਝਦੇ ਨੇ ਜਿਹੜੇ ਵੀ ਵਿਚਾਰਵਾਨ ਲੋਕ ਨੇ ਕਿ ਇਹਦੇ ਪਿੱਛੇ ਜਿਹੜਾ ਅਮਲ ਚੱਲ ਰਿਹਾ ਉਹ ਉਹੀ ਇੱਕ ਕੌਮ ਸਿਰਜਣ ਵਾਲਾ ਜਾਂ ਹਿੰਦੂ ਨੇਸ਼ਨ ਸਟੇਟ ਬਣਾਉਣ ਵਾਲਾ ਜਿਹੜਾ ਅਮਲ ਹੈ ਉਹ ਸੈਕੂਲਰਿਜ਼ਮ ਦੇ ਨਾਂ ਦੇ ਉੱਪਰ ਚੱਲ ਰਿਹਾ ਹੈ। ਹਾਂਜੀ, ਪਰ ਭਾਰਤ ਦੀਆਂ ਜਿਹੜੀਆਂ ਵੱਖ-ਵੱਖ ਧਿਰਾਂ ਇਸ ਚੋਣ ਅਮਲ ਦੇ ਵਿੱਚ ਹਿੱਸਾ ਲੈਂਦੀਆਂ ਨੇ ਉਹਨਾਂ ਵੱਲੋਂ ਐਜ ਸੱਚ ਸੈਕੂਲਰਿਜ਼ਮ ਦੇ ਉੱਤੇ ਕਦੀ ਸਵਾਲ ਨਹੀਂ ਉਠਾਇਆ ਗਿਆ। ਬੀਜੇਪੀ ਵੀ ਜੇ ਚੋਣ ਲੜਦੀ ਰਹੀ ਹੈ, ਹਾਲਾਂਕਿ ਸਾਰਿਆਂ ਨੂੰ ਪਤਾ ਕਿ ਉਹਦਾ ਜਿਹੜਾ ਨੰਗਾ ਚਿੱਟਾ ਏਜੰਡਾ ਆ ਉਹ ਹਿੰਦੂਤਵ ਨੇਸ਼ਨ ਦਾ ਆ, ਪਰ ਉਹ ਵੀ ਇਸ ਮਖੌਟੇ ਦੇ ਤਹਿਤ ਹੀ ਆਉਂਦੀ ਸੀ। ਪਰ ਇਸ ਵਾਰ 2014 ਦੇ ਵਿੱਚ ਉਸ ਚੀਜ਼ ਨੂੰ ਮੋਦੀ ਦੇ ਵੱਲੋਂ ਜਾਂ RSS ਦੇ ਵੱਲੋਂ ਸਿੱਧੇ ਤੌਰ ਦੇ ਉੱਪਰ ਕਿਹਾ ਜਾਵੇ, ਉਹਨੂੰ ਬੇਪਰਦ ਕਰਕੇ ਇੱਕ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜਾ ਨੇਸ਼ਨ ਹਿੰਦੂ ਸਟੇਟ ਦਾ ਮਸਲਾ ਆ ਉਹਨੂੰ ਲਿਆਂਦਾ ਜਾ ਰਿਹਾ। ਔਰ ਸੁਸਾਇਟੀ ਜਿਹੜੀ ਹੈ, ਖਾਸ ਕਰਕੇ ਜਿਹੜੀ ਹਿੰਦੂ ਵੋਟ ਬੈਂਕ ਆ, ਉਹ ਇਸ ਮਸਲੇ ਦੇ ਉੱਪਰ ਪੋਲਰਾਈਜ਼ ਹੋ ਰਿਹਾ। ਔਰ ਹਾਲ ਦੀ ਘੜੀ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਇਸ ਮਸਲੇ ਦੇ ਉੱਪਰ ਪਿੱਛੇ ਖੜੇ ਨੇ, ਚਾਹੇ ਉਹ ਮੀਡੀਆ ਡਿਬੇਟਸ ਦੇ ਰਾਹੀਂ ਹੋਵੇ, ਚਾਹੇ ਤੁਸੀਂ ਆਮ ਲੋਕਾਂ ਦੀ ਵੀ ਜਿਹੜੀ ਰਾਏ ਆ ਉਹ ਕਾਫੀ ਹੱਦ ਤੱਕ ਉਹਦੇ ਵਿੱਚ ਇਹ ਅੰਸ਼ ਜਿਹੜੇ ਨੇ ਉਹ ਪਾ ਸਕਦੇ ਹੋ ਜੀ। ਬਾਕੀ ਜਿਹੜਾ ਮੀਡੀਆ ਦੇ ਵੱਲੋਂ ਮਾਹੌਲ ਬਣਾਇਆ ਜਾ ਰਿਹਾ ਜਾਂ ਹੋਰ ਇਹ ਸਾਰਾ ਕੁਝ ਕੀਤਾ ਜਾ ਰਿਹਾ, ਉਹਦੇ ਤੋਂ ਇੱਕ ਗੱਲ ਤਾਂ ਇਹ ਸਪਸ਼ਟ ਹੋ ਕੇ ਆ ਰਹੀ ਹੈ ਕਿ ਬੀਤੇ ਸਮੇਂ ਦੀ ਪ੍ਰੈਕਟਿਸ ਇਹੀ ਦੱਸਦੀ ਹੈ ਕਿ ਇਸ ਚੋਣ ਅਮਲ ਦੇ ਵਿੱਚ ਉਹੀ ਧਿਰਾਂ ਪ੍ਰਵਾਨ ਨੇ
ਜਿਹੜੀਆਂ ਜਾਂ ਤਾਂ ਸਿੱਧੀਆਂ ਸਟੇਟ ਦੇ ਨਾਲ ਸੰਬੰਧਿਤ ਜਿਹੜੀਆਂ ਦੋ ਧਿਰਾਂ ਨੇ, ਚਾਹੇ ਉਹ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ, ਜਾਂ ਜਿਹੜੇ ਉਹਨਾਂ ਦਾ ਥਾਪੜਾ ਲੈ ਕੇ ਚੱਲਦੇ ਆ, ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਬਾਦਲ ਦਲ ਦੀ ਉਦਾਹਰਨ ਲੈ ਸਕਦੇ ਹਾਂ। ਉਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਵੱਖਰੀ ਪਛਾਣ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਇਹ ਅਮਲ ਜਿਹੜਾ ਆ ਉਹ ਇੰਨੀ ਸਪੇਸ ਨਹੀਂ ਦੇ ਰਿਹਾ ਕਿ ਤੁਸੀਂ ਉਹਨਾਂ ਮਸਲਿਆਂ ਨੂੰ ਲੈ ਕੇ ਤੇ ਇਸ ਚੋਣ ਅਮਲ ਦੇ ਰਾਹੀਂ ਕੋਈ ਤਾਕਤ ਜਿਹੜੀ ਆ ਉਹ ਹਾਸਲ ਕਰ ਸਕੋ। ਬਾਕੀ ਕਿਸੇ ਵੀ ਧਿਰ ਦੇ ਅੰਦਰੂਨੀ ਹਾਲਾਤ ਜਿਹੜੇ ਨੇ ਉਹ ਬਹੁਤ ਮੈਟਰ ਕਰਦੇ ਨੇ। ਜੀ ਤੇ ਵੀਰ ਜੀ ਆਪਣੇ ਕੋਲ 3 ਮਿੰਟ ਰਹਿ ਗਏ। ਐਟ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਸਿੱਖ ਕੌਮ ਨੂੰ ਇਸ ਵੇਲੇ ਕਿਸ ਧਿਰ ਨੂੰ, ਕਿਸ ਪਾਰਟੀ ਨੂੰ ਵੋਟ ਦੇਣੀ ਚਾਹੀਦੀ ਤੁਹਾਡੇ ਹਿਸਾਬ ਦੇ ਨਾਲ? ਦੇਖੋ, ਜੇ ਤਾਂ ਸ਼ੁੱਧ ਰੂਪ ਕੌਮੀ ਰੂਪ ਦੇ ਵਿੱਚ ਸੋਚਿਆ ਜਾਵੇ ਜੀ ਤਾਂ ਜਿੰਨੀਆਂ ਵੀ ਧਿਰਾਂ ਇਸ ਸਮੇਂ ਹਿੱਸਾ ਲੈ ਰਹੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਦੇ ਕੋਲੋਂ ਵੀ ਇੱਕ ਵੱਧਵੀਂ ਆਸ ਰੱਖਣੀ ਜੀ ਉਹ ਕੋਈ ਬਹੁਤੀ ਜ਼ਿਆਦਾ ਲਾਹੇਵੰਦ ਨਹੀਂ ਹੋਣੀ, ਕਿਉਂਕਿ ਜਿਹੜੇ ਸਾਡੇ ਵੱਡੇ ਮਸਲੇ ਨੇ ਉਹ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਹੱਲ ਕਰਨ ਦੀ ਸਮਰੱਥਾ ਇਹਨਾਂ ਦੇ ਵਿੱਚ ਨਹੀਂ ਹੈਗੀ। ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਕੋਈ ਹੋਰ ਧਿਰਾਂ ਨੇ, ਤਾਂ ਉਹਦੇ ਵਿੱਚ ਬਹੁਤੀ ਗੱਲ ਤਾਂ ਹੁਣ ਇੱਥੇ ਆ ਕੇ ਖੜਦੀ ਹੈ ਕਿ ਜਿਸ ਤਰ੍ਹਾਂ ਇੱਕ ਫਿਰਕੂ ਤਾਕਤ ਵੱਧਦੀ ਆ ਰਹੀ ਹੈ ਮੋਦੀ ਦੇ ਰੂਪ ਦੇ ਵਿੱਚ, ਦੂਸਰੇ ਪਾਸੇ ਸਾਨੂੰ ਪਤਾ ਕਿ ਬੀਤੇ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਦਾ ਘਾਣ ਹੋਇਆ ਉਹਦੇ ਵਿੱਚ ਕਾਂਗਰਸ ਉਹਦਾ ਮੁੱਖ ਚਿਹਰਾ ਮੋਹਰਾ ਬਣ ਕੇ ਸਾਹਮਣੇ ਆਈ ਸੀ। ਤਾਂ ਇਹਨਾਂ ਤੋਂ ਇਲਾਵਾ ਮੈਂ ਨਿੱਜੀ ਤੌਰ ਤੇ ਸੋਚਦਾ ਕਿ ਜਿਹੜੇ ਸਿੱਖਾਂ ਦੇ ਵਿੱਚੋਂ ਵੋਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਜਿਸ ਕੈਂਡੀਡੇਟ ਨੂੰ ਤੁਸੀਂ ਵੋਟ ਕਰ ਰਹੇ ਹੋ ਉਸ ਦਾ ਪਿਛੋਕੜ ਕਿਸ ਤਰ੍ਹਾਂ ਦਾ ਹੈ, ਤੇ ਉਸ ਤੋਂ ਇਲਾਵਾ ਕਿ ਉਹ ਜਿਹੜੀ ਧਿਰ ਦੇ ਨਾਲ ਸੰਬੰਧਿਤ ਹੈ ਉਹ ਧਿਰ ਕਿੰਨੀ ਕੁ ਸਿੱਖਾਂ ਦੇ ਲਈ ਘੱਟ ਖਤਰਨਾਕ ਹੋ ਸਕਦੀ ਹੈ। ਇਸ ਮਸਲੇ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੇ ਵੋਟ ਕਰਨ ਦੇ ਇੱਛੁਕ ਹੈਗੇ ਨੇ ਉਹ ਆਪਣਾ ਵੋਟ ਕਰ ਸਕਦੇ ਨੇ। ਜੀ ਬਿਲਕੁਲ ਤੇ ਵੀਰ ਜੀ ਹੁਣ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ, ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक तक। Keep watching News TV 84 the Nal. We'll be right back after a short break.